ਸਾਰੀ ਸਫਾਈ ਹੋ ਜਾਂਦੀ ਆ ਸਾਰਾ ਕੰਡ ਕੱਢ ਲਿਆ ਆ ਲਈ ਜਾਂਦੇ ਹੁਣ ਤਾਂ ਪੂਰੀ ਮੌਜ ਬਣੀ ਆ ਕਿ ਅੱਗੇ ਤੇ ਹਿੱਲਣ ਜੋ ਆਵਾ ਯਾਰ ਸੀ ਗਾਰਾ ਬੜਾ ਹੀ ਥੱਲੇ ਬਤਖਾਂ ਖੜੀਆਂ ਅੰਦਰ ਵੀ ਬਤਖਾਂ ਤੇ ਉਹਦੇ ਉੱਤੇ ਲੱਕੇ ਬੈਠੇ ਆ ਆਗੋ ਖਰਗੋਸ਼ ਲੰਘ ਗਿਆ ਉਹ ਘੋੜੀ ਫਿਰਦੀ ਆ ਮਾਸ਼ਾਅੱਲਾ ਵੀ ਕਿੰਨਾ ਖੂਬਸੂਰਤ ਮੰਜ਼ਰ ਲੱਗ ਰਿਹਾ ਨਿਆਬੀ ਹੀਰਾ ਇਹ ਵੀ ਕਹਾਣੀ ਆ ਜਿਵੇਂ ਨਾ ਅਲੀ ਕਾਇਨ ਮੂੰਹ ਕਰੀ ਮੜਾ ਜਾ ਐਨ ਉਹਦੇ ਨੂੰ ਆ ਮੜਾ ਜਾ ਆ ਨੂਰ ਵਿਖਾ ਮੜਾ ਚਿਹਰੇ ਤੇ ਕਿੰਨਾ ਝੂਠ ਮਾਰ ਮਾਰ ਕੇ ਆਏ ਹਾਏ ਹਾਏ ਚੋਰੀ ਯਕੀਨ ਮੰਨ ਜਾ ਕਹਾਣੀ ਸੁਣਾ ਕੇ ਨਾ ਨੂਰ ਇਹਨੇ ਵੀ ਡਾਇਆ ਪਿਆ ਮੂੰਹ ਤੋਂ ਉਹ ਸੁੱਤਾ ਮੁੱਦਾ ਹੋ ਕੇ ਮੈਂ ਆ ਕੇ ਉਹਨੂੰ 2-3 ਆਵਾਜ਼ਾਂ ਮਾਰੀਆਂ ਡਾਲਰ ਨੂੰ ਕੁੱਤੇ ਦਾ ਕੰਮ ਆ ਵੀ ਪੁੱਠਾ ਸੁੱਤਾ ਹੋਵੇ ਮੈਂ 2-3 ਆਵਾਜ਼ਾਂ ਮਾਰੀਆਂ ਉਹਨੂੰ ਤੇ ਡਾਲਰ ਹੁਣੇ ਉੱਠੇ ਨਹੀਂ ਮੈਂ ਦਬਕਾ ਮਾਰਿਆ ਅੱਧੀ ਰਾਤ ਉੱਠ ਮੈਂ ਫਿਰ ਉੱਠ ਕੇ ਬੈਠਾ ਤੇ ਉੱਠ ਕੇ ਵੀ ਐਂ ਬੈਠਾ ਜਿਵੇਂ ਸਾਹਬ ਹੁੰਦੇ ਆ ਵੀ ਮੈਂ ਆਉਣਾ ਵਾ ਤੂੰ ਚੱਲ ਹੈਂ ਤੂੰ ਜਾ ਕੰਮ ਕਰ ਮੈਂ ਹੁੰਨਾ ਝੱਟ ਤਾਈ ਮੈਨੂੰ ਜ਼ਰਾ ਮੂੰਹ ਹੱਥ ਧੋ ਲਵਾਂ ਉਹ ਵਾਲਾ ਹਿਸਾਬ। अस्सलाम वालेकुम जी की हाल चाल है उम्मीद करते हैं वधिया होवोगे वेलकम है जी तुहाडे अपने डेरे वाले दे व्लॉग च ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा लंघदा ते आपां की करदे हैं व्लॉग देखियो पूरा इंशाल्लाह तुहानूं अच्छा लगेगा तुहानूं आएगा मज़ा ते दिन गया चढ़ ते धुप बड़ी है मिठी क्योंकि रात वगदी रही है नेरी हवा बड़ी सोहनी चलदी रही है ते बारिश होई है हल्की हल्की किणमिण जी होई है मतलब मींह नहीं पिया कह लो भी ਤੇ ਰਾਤ ਮੇਰਾ ਖਿਆਲ ਆ 11:30 ਦੀ ਬਿਜਲੀ ਗਈ ਤੇ ਸਵੇਰੇ ਆਈ ਆ ਤਕਰੀਬਨ 6:30 ਤੋਂ 7 ਵਜੇ ਤੇ ਇੰਨਾ ਬਿਜਲੀ ਰਾਤੀ ਸਤਾਇਆ ਲੇਕਿਨ ਇਹ ਆ ਵੀ ਮੌਸਮ ਬੜਾ ਸੋਹਣਾ ਸੀ ਠੰਡਾ ਸੀ ਜਿਸ ਕਰਕੇ ਬੜੀ ਸਕੂਨ ਦੀ ਨੀਂਦ ਆਈ ਆ ਵੀ ਪਤਾ ਕੋਈ ਨਹੀਂ ਲੱਗਾ। ਮੈਂ ਕਿਹਾ ਵੀ ਉੱਠੀਏ ਉੱਠ ਕੇ ਕਰੀਏ ਆਪਾਂ ਕੰਮ ਕਾਰ ਸਟਾਰਟ ਪੱਠੇ ਤੁਹਾਨੂੰ ਪਤਾ ਕੱਲ ਸ਼ਾਮ ਨੂੰ ਹੀ ਆਪਾਂ ਲੈ ਆਂਦੇ ਸੀ ਵੱਢ ਕੇ ਤੇ ਕੋਸ਼ਿਸ਼ ਸੀ ਵੀ ਟਾਈਮ ਨਾਲ ਪੱਠੇ ਪਾ ਕੇ ਵਿਹਲੇ ਹੋਣਾ ਠੀਕ ਆ। ਨਾਲ ਲੱਗਦਾ ਪਿਆ ਚਾਚੂ ਜ਼ਾਹਦ ਦਾ ਪਾਣੀ ਚੌਧਰੀ ਦਾ ਚੌਰੀ ਲੱਗਾ ਹੋਇਆ ਉਹ ਸਾਹਮਣੇ ਖਾਦ ਖਿਲਾਰੀ ਹੈ ਡਰਮ 'ਚ ਤੇ ਮੱਕੀ ਨੂੰ ਲੱਗਦਾ ਪਿਆ ਪਾਣੀ ਖਾਦ ਪਾਉਂਦਾ ਪਿਆ ਵਾ। ਮੈਂ ਕਿਹਾ ਵੀ ਚੌਧਰੀ ਮਿੰਟ ਮਾਰ ਕੇ ਆ ਕੇ ਪੱਠੇ ਕੁਤਰਦੇ 2 ਥੱਬੀਆਂ ਕੁਤਰ ਗਿਆ ਬੱਚਿਆਂ ਵਾਸਤੇ ਤੇ ਮੱਝ ਵਾਸਤੇ ਇਹਨਾਂ ਨੂੰ ਪਾਓ ਤੇ ਮੈਂ ਆ ਕੇ ਪੱਠੇ ਕੁਤਰਦਾ। ਮੈਂ ਕਿਹਾ ਚਲੋ ਉਨੀ ਦੇਰ ਮੈਂ ਕਿਹਾ ਵੀ ਆਪਾਂ ਆਹ ਸਾਰਾ ਕੁਝ ਛੱਡ ਲਈਏ ਛੱਡ ਕੇ ਆਪਾਂ ਹੋਈਏ ਵਿਹਲੇ ਤੇ ਇਹਨਾਂ ਨੂੰ ਖੋਲ ਦਿਓ ਚੌਧਰੀ ਸਾਹਿਬ। ਇਹਦੇ ਵਿੱਚ ਅਸੀਂ ਰਾਤ ਤਾੜਤੀਆਂ ਯਾਰ ਛੋਟੀਆਂ ਬਤਖਾਂ ਲਓ ਜੀ ਆਜੋ 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 ਤੇ ਜਿਹੜੀ ਇੱਕ ਬਤਖ ਆ ਬੱਚੇ ਵਾਲੀ ਉਹਦੇ ਵਿੱਚ ਆ ਤੇ ਆਹ ਜਾਲੀ ਤੁਹਾਨੂੰ ਪਤਾ ਟੁੱਟੀ ਹੋਈ ਸੀ ਪੱਟ ਗਈ ਸੀ ਆਪਣੇ ਕੋਲੋਂ ਤੇ ਇਹਦੇ ਵਿੱਚ ਵੀ ਛੱਡ ਦਿੱਤਾ ਵਾ ਇਹਨੂੰ ਢੱਕ ਢੁੱਕ ਕੇ। ਰਾਤੀ ਡਾਲਰ ਬੰਨਿਆ ਸੀ ਇੱਥੇ ਇਹਦੇ ਨਾਲ ਡਾਲਰ ਨਾਲ ਪਟਾ ਕਢਾ ਲੈਂਦਾ ਐਕਚੁਅਲੀ ਤੇ ਇਸ ਕਰਕੇ ਅਸੀਂ ਉਹਨੂੰ ਪੇਟੀ ਪਾਈ ਸੀ ਰਾਤ ਵੀ ਯਾਰ ਪੇਟੀ ਪੁੱਟੀ ਪਾ ਕੇ ਨਾ ਵੀ ਇੱਥੇ ਬੰਨ੍ਹ ਦਈਏ ਕਿਉਂਕਿ ਯਾਰ ਪਰਸੋਂ ਰਾਤ ਗਿੱਦੜ ਵੀ ਆਇਆ ਉਸ ਤੋਂ ਪਹਿਲਾਂ ਵੀ ਇੱਕ ਦਿਨ ਇਹ ਕੰਮ ਹੁਣ ਹੌਲੀ ਹੌਲੀ ਸਟਾਰਟ ਹੋਣਾ ਕਿਉਂਕਿ ਤੁਹਾਨੂੰ ਪਤਾ ਕਣਕਾਂ ਵੱਢੀਆਂ ਜਾਣੀਆਂ ਮੱਕੀਆਂ ਆ ਜਾਣੀਆਂ ਮੱਕੀਆਂ ਕਰਕੇ ਨਾ ਜਿਹੜਾ ਦੁਪਹਿਰੇ ਵੀ ਗਿੱਦੜ ਆਉਣ ਦਾ ਖਤਰਾ ਕਿਉਂਕਿ ਗਿੱਦੜ ਫਿਰਦਾ ਰਹਿਣਾ। ਹੁਣ ਮੈਂ ਲੱਭਦਾ ਪਿਆ ਵਾਂ ਇੱਕ ਕੁੱਤਾ ਕੋਈ ਚੱਜ ਦਾ ਲੱਭੇ ਜੇ ਕਿਸੇ ਵੀਰ ਭਰਾ ਦੇ ਕੋਲੇ ਜਿਹੜੇ ਇੱਧਰੋਂ ਸਾਨੂੰ ਵੇਖਦੇ ਆ ਜੇ ਕਿਸੇ ਦੇ ਕੋਲੇ ਹੈਗਾ ਭਾਈ ਰਾਖੀ ਲਈ ਚੰਗਾ ਤੇ ਯਾਰ ਸਾਨੂੰ ਲਾਜ਼ਮੀ ਦੱਸਿਓ ਅਸੀਂ ਬੜੇ ਔਖੇ ਆ ਸਾਨੂੰ ਕਿਸੇ ਲੱਭਣ ਨਹੀਂ ਦਿਆ। ਮੈਂ ਵਾਹਵਾ ਥਾਵਾਂ ਤੇ ਲੱਭ ਲੁੱਭ ਲਿਆ ਵਾ ਲੇਕਿਨ ਮਤਲਬ ਕੋਈ ਚੱਜ ਦੀ ਚੀਜ਼ ਲੱਭਦੀ ਨਹੀਂ ਪਈ ਤੁਹਾਨੂੰ ਪਤਾ ਮਤਲਬ ਉਹ ਤਾਂ ਸਾਂਭਣੀ ਪੈਂਦੀ ਆ ਰੱਖਣੀ ਪੈਂਦੀ ਬੱਚਾ ਲੇਕਿਨ ਹੋ ਸਕਦਾ ਕਿਸੇ ਭਰਾ ਦੇ ਕੋਲੇ ਹੋਵੇ ਸਾਨੂੰ ਲਾਜ਼ਮੀ ਭਾਈ ਦੱਸਿਓ ਤੇ ਖੋਲ ਦੇ ਇਹਨਾਂ ਨੂੰ ਵੀ। ਲਓ ਜੀ ਲਓ ਤੇ ਇੱਧਰ ਬਤਖਾਂ ਹੈਗੀਆਂ 3 ਅਵੈਸ ਨਾ ਕੱਲ ਇੱਕ ਬਤਖ ਲੈ ਗਿਆ ਕਹਿੰਦਾ ਵੀ ਮੈਨੂੰ ਤੇ ਉਹਦੇ ਕੋਲ ਹੈਗੀ ਸੀ ਇੱਕ ਮਤਲਬ ਹੈਗਾ ਸੀ ਮੇਲ ਸੀ ਉਹਦੇ ਕੋਲੇ ਤੇ ਕਹਿੰਦਾ ਮੇਰੇ ਕੋਲ ਫੀਮੇਲ ਨਹੀਂ ਹੈਗੀ। ਮੈਂ ਕਿਹਾ ਵੀ ਚੱਲ ਤੂੰ ਇੱਕ ਫੀਮੇਲ ਫੜ ਕੇ ਲੈ ਜਾ ਤੇ ਆਪਣੇ ਕੋਲੇ ਰਹਿ ਗਈਆਂ 3 ਜਦੋਂ ਆਂਡਿਆਂ ਤੇ ਆ ਗਈ ਫਿਰ ਉਸ ਤੋਂ ਬਾਅਦ ਕਰ ਲਾਂਗਾ। ਮੈਂ ਕੋਈ ਰੌਲਾ ਨਹੀਂ ਵੀ ਤੂੰ ਲੈ ਜਾ ਆਪਾਂ ਹੋਰ ਲੈ ਆਵਾਂਗੇ ਹਲੇ ਤੇ 3-4 ਫਿਰਦੀਆਂ ਹੀ ਆ ਖੈਰ ਹੋਰ ਵੀ ਆਪਣੇ ਕੋਲੇ ਹੈਗੀਆਂ ਵਾ ਤੇ ਉਹਨੇ ਉਦਣ ਲੈ ਕੇ ਜਾਣੀ ਸੀ ਲੇਕਿਨ ਉਦੋਂ ਲੈ ਕੇ ਨਹੀਂ ਗਿਆ ਫਿਰ ਉਹਨਾਂ ਰਾਤ ਫੜ ਲਿਆ ਗਿਆ। ਤੇ ਸੈਮ ਸਾਹਿਬ ਇਹਨਾਂ ਨੂੰ ਖੋਲ ਦਿਓ ਸਾਰੀਆਂ ਨੂੰ ਇੱਕ ਵੱਡਿਓ ਲੈ ਕੇ ਚਲੋ ਜੀ ਖੋਲ ਦਿਓ ਇਹਨਾਂ ਨੂੰ ਬਾਜਰਾ ਪਾਇਆ ਕਿ ਦਾਣੇ ਪਾਏ ਆ ਇਹਨਾਂ ਨੂੰ ਦਾਣਾ ਪਾ ਦਵੀਂ ਥੋੜਾ ਜਿਹਾ ਗਿੱਲਾ ਕਰਕੇ ਠੀਕ ਆ। ਬਾਕੀ ਆਂਡੇ ਵਗੈਰਾ ਨਹੀਂ ਦਿੱਤੇ ਯਾਰ ਆਂਡੇ ਨਹੀਂ ਦੇ ਰਹੀਆਂ ਮੁਰਗੀਆਂ ਪਤਾ ਨਹੀਂ ਕੀ ਰੌਲਾ ਵਾ। ਮੈਂ ਤਾਂ ਸੋਚਿਆ ਸੀ ਹਾਲਾਂਕਿ ਮੁਰਗੇ ਆਪਣੇ ਵਿੱਚ ਫਿਰਦੇ ਆ ਤੇ ਫਿਰ ਵੀ ਆਂਡੇ ਛਾਂਡੇ ਕੋਈ ਦੇ ਨਹੀਂ ਰਹੀਆਂ ਤੇ ਇੱਧਰ ਕਬੂਤਰ ਵੀ ਖੋਲਤੇ ਆ ਤੇ ਟਰਕੀ ਬਰਡ ਜਿਹੜੀ ਆ ਅੱਲਾ ਰੱਖੇ ਖੈਰ ਇਹਦੇ ਹੁਣ ਟਾਈਮ ਤੇ ਤਾਂ ਬਿਲਕੁਲ ਪੂਰਾ ਹੋ ਗਿਆ ਤੇ ਸਾਨੂੰ ਅਕਸਰ ਵੀਰ ਭਰਾ ਕਹਿੰਦੇ ਸੀ ਵੀ ਯਾਰ ਆਂਡੇ ਚੱਕ ਕਰਿਓ ਉਹਨਾਂ ਦੇ ਚੱਕ ਕੇ ਇਹਦੇ ਤੇ ਹੁਣ ਦੇਖਦੇ ਆ ਵੀ ਕੀ ਸੂਰਤ ਹਾਲ ਆ ਕਿੰਨੇ ਕੁ ਦਿਨ ਹੋਰ ਲੈਂਦੀ ਆ। ਜੱਟੂ ਨੇ ਕਿਹਾ ਸੀ ਵੀ 30 ਤਰੀਕ ਵਾਲੇ 10 ਤਰੀਕ ਨੂੰ ਭਾਈ ਸੀ ਤੇ ਜੱਟੂ ਅੱਜ ਤਰੀਕ ਕਿੰਨੀ ਆ 10 ਕਿ 11 10-11 ਤਰੀਕ ਅੱਜ ਤੇ ਫਿਰ ਵੀ ਹਲੇ ਤੱਕ ਮਹੀਨਾ ਹੋ ਗਿਆ 30 ਦਿਨ ਹੀ ਲਾ ਲਓ ਤੁਸੀਂ ਹੋ ਗਏ
ਤੇ ਹੁਣ ਮੈਨੂੰ ਇਹ ਕਨਫਰਮ ਨਹੀਂ ਵੀ 30 ਦਿਨ ਲੈਂਦੀ ਆ, 40 ਲੈਂਦੀ ਆ, 35 ਲੈਂਦੀ ਆ, ਲੇਕਿਨ ਹੁਣ ਇਹਦਾ ਸਮਝ ਲਓ ਪੀਰੀਅਡ ਸਟਾਰਟ ਹੋ ਗਿਆ। ਹੁਣ ਅੱਗੇ ਜਿੰਨੇ ਦਿਨ ਲਊਗੀ ਉਹਦੇ ਵਿੱਚ ਇਨਸ਼ਾਅੱਲਾ ਬੱਚੇ ਹੀ ਨਿਕਲਣਗੇ ਤੇ ਉਮੀਦ ਬੜੀ ਆ। ਸਾਰੇ ਜਣੇ ਦੁਆ ਕਰਿਓ ਕਿ ਰੱਬ ਇਹਨਾਂ ਦੀ ਜ਼ਿੰਦਗੀ ਕਰੇ ਤੇ ਇਹ ਬਚ ਜਾਣ ਬਸ, ਕਿਉਂਕਿ ਇਹ ਹੁਣ ਜਿਵੇਂ ਐਂ ਕਹਿ ਲਓ ਵੀ ਫਸਟ ਬਰੀਡ ਲੈਣਾ ਔਖਾ ਨਾ, ਉਵੇਂ ਹੀ ਬੱਚੇ ਬਚਾਉਣਾ ਇੱਕ ਟਾਸਕ ਆ, ਖਾਸ ਕਰਕੇ ਸਾਡੇ ਵਾਸਤੇ। ਤੁਹਾਨੂੰ ਪਤਾ ਨਵੇਂ ਆ, ਇਸ ਕਰਕੇ ਜ਼ਿਆਦਾ ਆਈਡੀਆ ਨਹੀਂ ਹੈਗਾ। ਤੇ ਇੱਧਰ ਸਾਡੀ ਖੜੀ ਆ ਐਂਬਰ ਰਾਣੀ, ਇਹਦੀ ਐਸੀ ਦੀ ਤੈਸ਼ੀ ਵੇਖ। ਅੱਛਾ ਐਸੀ ਬਾਂਦਰੀ ਆ, ਤੁਸੀਂ ਹਿਸਾਬ ਲਾ ਲਓ ਇਹ ਆਪਣੀ ਮਾਸ਼ਾਅੱਲਾ ਸੀਲ ਸ਼ਰੀਫ ਤੇ ਸਾਊ ਘੋੜੀ ਆ ਕਿ ਇਹਦੇ ਮਗਰ ਖੜੋਤੇ ਆ। ਹੁਣ ਇੱਦਾਂ ਮੋਸਟਲੀ ਘੋੜੀਆਂ ਨੂੰ ਇੱਦਾਂ ਮਾਰੋ ਨਾ ਤੇ ਉਹ ਪਿੱਛੇ ਛੜ ਕੱਢ ਕੇ ਮਾਰਦੀਆਂ, ਲੇਕਿਨ ਨਹੀਂ, ਇਹ ਬਾਂਦਰੀ ਆਪਣੀ ਸਿਖਾਈ ਹੋਈ ਆ ਹੈ ਬਈ। ਮੈਂ ਅੱਜ ਹੀ ਇਹਦੀਆਂ ਸਨੈਪਾਂ ਵੇਖਦਾ ਸੀ ਪੁਰਾਣੀਆਂ, ਤੇ ਇਹ ਬਚੇਲ ਜੀ ਲੱਗਦੀ ਬੱਚੀ ਜੀ ਪਿਛਲੇ ਸਾਲ ਹੈ, ਤੇ ਇਸ ਵਾਰੀ ਮਾਸ਼ਾਅੱਲਾ ਇੰਨੀ ਪਿਆਰੀ ਤੇ ਇੰਨੀ ਖੂਬਸੂਰਤ ਬਣੀ ਹੋਈ ਆ, ਕੱਦ ਕਾਠੀ ਵੀ ਵਧੀਆ ਹੋਈ ਆ। ਰੱਬ ਦੀ ਜ਼ਿੰਦਗੀ ਕਰੇ ਤੇ ਰੱਬ ਦੇ ਨਸੀਬ ਚੰਗੇ ਕਰੇ ਵੀ ਇਹ ਛੇਤੀ ਹੁਣ ਨਾ ਪ੍ਰੈਗਨੈਂਟ ਹੋਵੇ ਤੇ ਰੰਗ ਭਾਗ ਰੱਬ ਲਾਵੇ ਤੇ ਆਪਾਂ ਅਗਲੇ ਸਾਲ ਇਹਦਾ ਬੱਚਾ ਖੜਾਉਂਦੇ ਹੋਈਏ ਹੈ। ਕਿਉਂ ਵੀ ਸੋਹਣਿਆ ਨਾ ਮੇਰਾ ਬੱਗਾ। ਹਾਂ ਬਈ ਪੱਠੇ ਪਾਸ ਤੈਨੂੰ ਪਾਉਂਦੇ ਆ, ਆਬੂ ਵੱਢਦੇ ਪੈ ਲੂਸਣ, ਤੇ ਲੂਸਣ ਵੱਢ ਕੇ ਇਨਸ਼ਾਅੱਲਾ ਫੌਰਨ ਹੀ ਇਹਨੂੰ ਕੁਤਰ ਕੇ ਪਾਉਂਦੇ ਆ। ਨਾਲ ਹੁਣ ਪੱਠੇ ਸਟਾਰਟ ਕਰੀਏ ਪਾਉਣੇ, ਮਤਲਬ ਹੁਣ ਚਾਚੂ ਕੁਤਰਨਗੇ ਤੇ ਆਪਾਂ ਪਾ ਦੇਣੇ ਆ। ਤੇ ਬਾਕੀ ਅੱਜ ਜਿਹੜਾ ਮੇਨ ਕੰਮ ਆ ਨਾ, ਅੱਜ ਮੇਨ ਕੰਮ ਆਪਣਾ ਆਹ ਵਾ, ਅੱਲਾ ਰੱਖੇ ਖੈਰ, ਆ ਸਾਰਾ ਇੱਕ ਵਾਰੀ ਨਾ ਆਪਾਂ ਪੈਪ ਸ਼ੈਪ ਖੋਲ ਕੇ ਇਹ ਗੰਦ ਮਕਾਉਣਾ, ਕਿਉਂਕਿ ਤੁਹਾਨੂੰ ਪਤਾ ਬਾਰਿਸ਼ ਨੇ ਬੜੀ ਸੂਰਤ ਹਾਲ ਖ਼ਰਾਬ ਕੀਤੀ, ਨਾਜ਼ੁਕ ਕੀਤੀ ਆ। ਜਦੋਂ ਬਾਰਿਸ਼ ਹੋ ਜਾਂਦੀ ਹੈ ਨਾ ਉਸ ਤੋਂ ਬਾਅਦ ਚਿਕੜੋ ਚਿਕੜੀ ਕੰਮ ਹੋ ਜਾਂਦਾ ਤੇ ਗਾਰਾ ਤੇ ਬੌਂਕੇ ਦਿਹਾੜੇ, ਤੇ ਉਹ ਹਿਸਾਬ ਹੋਇਆ ਆਪਣੇ ਵਾੜੇ ਦਾ। ਅੱਜ ਕਿਰਾਇਆ ਲਿਆ ਕੇ ਟਰੈਕਟਰ ਆਪਣਾ ਕਾਮਯਾਬ ਨਹੀਂ ਹੈਗਾ ਇਸ ਕਰਕੇ, ਕਿਉਂਕਿ ਆਪਣੇ ਟਰੈਕਟਰ ਦੇ ਟਾਇਰ ਨਹੀਂ ਹੈਗੇ ਪਿਛਲੇ, ਤੇ ਇੱਥੇ ਉਹ ਚੱਲਣਾ ਨਹੀਂ ਹੈਗਾ। ਇਸ ਕਰਕੇ ਟਰੈਕਟਰ ਆਪਣਾ ਉਹ ਗਵਾਂਢੀ ਆ ਸਾਹਮਣੇ ਵਾਲਾ ਜਿਨ੍ਹਾਂ ਦੀ ਮੱਕੀ ਆ, ਉਹਦੇ ਕੋਲ ਹੈਗਾ ਵਾ ਮੈਸੀ 60, ਤੇ ਉਹ ਮੰਗਿਆ। ਉਹਨੂੰ ਕਿਹਾ ਸੀ ਯਾਰ ਵੀ, ਉਹ ਕਹਿੰਦਾ ਵੀ ਹਾਂ ਲੈ ਜਿਓ ਤੇ ਮਤਲਬ ਕਰੈਸ਼ ਰੈਪ ਪਾ ਕੇ ਖਿੱਚ ਲਿਓ, ਤੇ ਉਹ ਆਪਾਂ ਟਰੈਕਟਰ ਲੈ ਕੇ ਆਉਣਾ ਵਾ। ਉਸ ਤੋਂ ਬਾਅਦ ਇਹ ਆਪਾਂ ਨਾ ਇਨਸ਼ਾਅੱਲਾ ਜੀ ਖਿੱਚਣਾ ਹੈ। ਤੇਲ ਵੀ ਸਸਤਾ ਹੋ ਗਿਆ, ਤੇਲ ਅੱਜ ਹੋ ਗਿਆ ਜੀ, ਡੀਜ਼ਲ ਬੜਾ ਮਹਿੰਗਾ ਸੀ, 500 ਦੇ ਕੁਛ ਰੁਪਈਏ ਸੀ। ਅੱਛਾ ਭਾਈ ਡੀਜ਼ਲ 500 ਕੁਛ ਰੁਪਈਏ ਸੀ, ਤੇ ਡੀਜ਼ਲ ਅੱਜ ਹੋ ਗਿਆ 380 ਰੁਪਈਏ। ਬੜੀ ਗੱਲ ਆ, 135 ਰੁਪਈਏ ਸਸਤਾ ਹੋਇਆ ਵਾ। ਤੇ ਉਸ ਤੋਂ ਬਾਅਦ ਪੈਟਰੋਲ ਜਿਹੜਾ ਵਾ ਉਹ ਵੀ ਘਟ ਗਿਆ ਵਾ, ਮੇਰੇ ਖਿਆਲ 30 ਰੁਪਈਏ। ਹਾਂ 30 ਰੁਪਈਏ ਘਟਿਆ, ਬਹੁਤ ਘਟ ਗਿਆ। ਕਿਤੇ 200 250 ਰੁਪਈਏ ਹੁੰਦਾ ਤਾਂ ਚਲੋ ਬਾਰੇ ਦਾ, ਲੇਕਿਨ 300 ਤੇ 30 ਰੁਪਈਏ ਮੇਰੇ ਖਿਆਲ ਹੋ ਗਿਆ। 330 40 ਰੁਪਈਏ 340 ਰੁਪਈਏ ਹੋਇਆ ਵਾ, ਕਿ ਪਤਾ ਨਹੀਂ 30 ਰੁਪਈਏ ਹੋਇਆ ਵਾ। ਅੱਲਾ ਖੈਰ ਕਰੇ, ਮੈਂ ਪੰਪ ਤੇ ਨਹੀਂ ਗਿਆ ਲੇਕਿਨ ਪਤਾ ਲੱਗਾ ਵਾ। ਤੇ ਪੈਟਰੋਲ ਘਟ ਗਿਆ, ਡੀਜ਼ਲ ਘਟ ਗਿਆ, ਥੋੜ੍ਹਾ ਬਹੁਤਾ ਤੇ ਆਸਰਾ ਹੋਊਗਾ ਹੀ, ਚਲੋ ਅੱਲਾ ਖੈਰ ਕਰੇ। 3 ਲੀਟਰ ਜਿਹੜਾ ਪੈਟਰੋਲ ਆ ਉਹ ਡੀਜ਼ਲ ਆ ਉਹ ਆਉਣਾ ਵਾ 12 ਸਵਾ 12 1250 ਦਾ, ਤੇ ਇਨਸ਼ਾਅੱਲਾ ਆਪਾਂ ਜਿਹੜਾ ਨਾ ਫਿਰ 3-4 ਲੀਟਰ ਲੱਗਣਾ ਵਾ ਉਹ ਪਵਾ ਕੇ ਤੇ ਅੱਜ ਖਿੱਚਾਂਗੇ। ਤੇ ਜੱਟੂ ਸਾਹਿਬ ਸੱਦ ਲਿਆਓ ਆਦੇ ਡੈਡੀ ਨੂੰ ਤੇ ਕਰੀਏ ਸਟਾਰਟ ਕੰਮ ਯਾਰ ਹੈ ਭਾਈਏ ਯਾਰ ਪੱਠੇ ਜਾਂ ਆਪਾਂ ਕੋਈ ਫਾਇਦਾ ਤੇ ਨਾ ਹੋਇਆ ਆਪਣਾ ਰੇੜਾ ਲਾਏ ਦਾ ਟਾਈਮੋ ਟਾਈਮ। ਜੱਟੂ ਤੇ ਮੈਂ ਕਹਿੰਦੇ ਸੀ, ਜੱਟੂ ਕਿੰਨੇ ਵਜੇ ਆਪਾਂ ਕਹਿੰਦੇ ਹਾਂ ਪੱਠੇ ਪਾਉਣੇ ਆ? ਅਸੀਂ ਕਹਿੰਦੇ ਸੀ 7 7:30 8 ਵਜੇ ਤਾਈਂ ਅਸੀਂ ਵਿਹਲੇ ਹੋ ਜਾਣਾ ਹੈ ਕੰਮ ਨਿਬੇੜ ਕੇ, ਤੇ 8 ਸਾਨੂੰ ਆ ਤਰਲੇ ਮਾਰਦੇ ਵੱਜ ਗਏ। ਹਾਂ ਚਲੋ 9 ਵਜੇ ਹੋ ਜਾਈਏ ਕਿਸ ਹਿਸਾਬ ਨਾਲ, ਸਾਨੂੰ ਤਰਲੇ ਮਾਰਦੇ ਨੂੰ ਟਾਈਮ ਹੋ ਗਿਆ ਯਾਰ। ਪਰਾਲੀ ਸਿੱਟ ਲਈ, ਉਹ ਪੱਠੇ ਕੁਤਰ ਲਓ, ਮਿਹਰਬਾਨੀ ਯਾਰ ਸਾਨੂੰ ਵਿਹਲੇ ਕਰ ਦਿਓ। ਸਾਡਾ ਕੱਲ ਦਾਤਰ ਚਲਾਏ ਦਾ, ਰਾਤ ਨੂੰ ਹਨੇਰੇ ਹੋਏ ਪੱਠੇ ਲਿਆਏ ਦਾ ਕੋਈ ਫਾਇਦਾ ਨਹੀਂ ਹੋਇਆ ਜੇ ਅਸੀਂ ਅੱਜ ਸਵੇਰੇ ਤੜਕੇ 7 8 ਵਜੇ ਪੱਠੇ ਪਾ ਕੇ ਵਿਹਲੇ ਨਾ ਹੋਈਏ। ਮੇਰੀ ਕੋਸ਼ਿਸ਼ ਸੀ ਕਿ ਅੱਜ ਟਾਈਮ ਨਾਲ ਵਿਹਲੇ ਹੋ ਕੇ ਆਪਾਂ ਕਿਰਾਇਆ ਪਾ ਕੇ ਕੰਮ ਸਟਾਰਟ ਕਰ ਦਾਂਗੇ। ਇਹ ਆ ਵੀ 10:30 ਤੱਕ ਆਪਾਂ ਵਿਹਲੇ ਕਰ ਦਾਂਗੇ ਕੰਮ ਨੂੰ, ਮਤਲਬ ਸਾਫ਼ ਸੁਥਰਾ ਕਰਕੇ, ਤਾਂ ਕਿ ਹਵਾ ਧੁੱਪ ਦੇ ਵਿੱਚ ਹਵਾ ਫਿਰ ਜਾਵੇ, ਧੁੱਪ ਲੱਗ ਜਾਵੇ, ਤਾਂ ਕਿ ਸ਼ਾਮ ਤੱਕ ਪ੍ਰੋਪਰ ਸੁੱਕ ਜਾਵੇ। ਜੇ 1 ਵਜੇ ਹੀ ਆਪਾਂ ਜਾ ਕੇ ਕਿਰਾਇਆ ਫੇਰਿਆ ਤੇ ਸੁੱਕੂ ਕਿਹੜੇ ਵੇਲੇ ਤੇ ਵਿਹਲੇ ਆਪਾਂ ਕਿਹੜੇ ਵੇਲੇ ਹੋਵਾਂਗੇ, ਇਹ ਚੱਕਰ ਸੀ ਬਸ। ਤੇ ਚਲੋ ਖੈਰ ਵਲੌਗ ਹੋ ਗਿਆ ਸਟਾਰਟ, ਤੇ ਵਲੌਗ ਨਾ ਜਾਇਓ ਜੋੜ ਤੇ ਵਲੌਗ ਦੇਖਿਓ ਪੂਰਾ, ਇਨਸ਼ਾਅੱਲਾ ਤੁਹਾਨੂੰ ਬੜਾ ਸਵਾਦ ਆਉਣ ਵਾਲਾ ਅੱਜ ਦੇ ਵਲੌਗ 'ਚ। ਲੋ ਜੀ ਮੈਂ ਕਿਹਾ ਡਾਲਰ ਚੱਕਦੀ ਛੇਤੀ ਮਾਰਦੇ ਕਹਿਣਾ ਤੂੰ। ਕੱਲ ਡਾਲਰਾਂ ਦੀਆਂ ਹੋਈਆਂ 7 ਰੇੜੀਆਂ, ਤੇ ਹੁਣ ਇੰਨਾ ਡਰੇ ਕੱਲ ਵਖੀਆਂ ਰਹਿ ਗਈਆਂ ਚੱਕਦੇ ਇਹਨੂੰ ਖਿੱਚਦੇ, ਕਿਉਂਕਿ 3-4 ਦਿਨਾਂ ਦਾ ਨਹੀਂ ਚੱਕਿਆ। ਤੇ ਹੁਣ ਜਿਵੇਂ ਦਾ ਰੂਟੀਨ ਸੈੱਟ ਕੀਤੀ ਹੈ ਤੇ ਪ੍ਰੋਪਰ ਹੀ ਸੈੱਟ ਕਰੀਏ ਕਿ ਡਾਲਰ ਮਿੰਟ ਮਾਰ ਕੇ ਸਵੇਰੇ ਤੜਕੇ ਸਭ ਤੋਂ ਪਹਿਲੇ ਡਾਲਰ ਹੀ ਚੱਕਿਆ ਕਰਨੇ ਇਕੱਠੇ ਕਰਤੇ ਸਵੇਰੇ ਤੜਕੇ ਜੱਟੂ ਨੇ ਉੱਠ ਕੇ। ਤੇ ਮੈਂ ਕਿਹਾ ਵੀ ਇੰਨੀ ਦੇਰ ਪੱਠੇ ਕੁਤਰ ਲੈਣ, ਉਨੀ ਦੇਰ ਆਪਾਂ ਡਾਲਰ ਇਕੱਠੇ ਕਰ ਲਈਏ। ਅੰਦਰੋਂ ਤਾਂ ਜ਼ਰੂਰੀ ਹੈ ਨਾ ਇਹ ਇਕੱਠੇ ਕਰੀਏ, ਇੱਕ ਰੇੜੀ ਹੋਣੀ ਹੈ ਝੁੱਗੇ ਚੋਂ। ਕੱਲ ਤਾਂ 7-8 ਰੇੜੀਆਂ ਤੇ ਧੁੱਲੀ ਵੱਟ ਪੈ ਗਿਆ ਚੱਕਦੇ।
ਚੱਲ ਗਰਮੀ ਵੀ ਆ ਰਹੀ ਸੀ ਤੇ ਉਹਨੇ ਨਾਲ ਬੜਾ ਰਾਸਤਾ ਚੌਧਰੀ ਨੇ ਚਲਾਤਾ, ਲੇਕਿਨ ਅੱਜ ਬੜਾ ਜ਼ਰੂਰੀ ਆ ਵੀ ਆਪ ਹੀ ਇਹਨੂੰ ਟੈਮ ਜਿਹੜਾ ਕੰਪਲੀਟ ਕਰੀਏ। ਲੋ ਜੀ ਪੱਠੇ ਕਰਦੇ ਆ ਸ਼ੁਰੂ ਤੇ ਆ ਚੱਲਾ ਦੂਜਾ ਮਗਰਾ। ਹਰ ਪਿੱਛੇ ਚਲੋ ਚੱਲ 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 ਪਰਾਂ 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 ਨਹੀਂ ਕਰਵਾ ਲਈਏ, ਉਹ ਚੱਲ ਪਰਾਂ। ਜ਼ਿਆਦਾ ਕੰਮ ਹੋ ਗਿਆ, ਖਰਾਬ ਹੋ ਗਿਆ। ਉੱਥੇ ਇੱਕੋ ਥਾਂ ਹੀ ਹੋ ਗਏ ਸਾਰੇ। ਕੋਈ ਨਹੀਂ ਖੈਰ ਮੈਂ ਖਲਾਰ ਕਰ ਦਿੰਦੇ ਹੱਥ ਨਾਲ ਸਿੱਧੇ। ਤਿੰਨ ਮਗਰੇ ਚੰਗੇ ਪੈ ਗਏ ਨਾ ਇਹਦੇ ਵਿੱਚ। ਇਹ ਕੰਮ ਓਕੇ ਆ। ਬਾਕੀ ਉਹਨਾਂ ਚ ਪਾ ਦੇਣੇ, ਉਹ ਦੋ ਭਰ ਦੇਣੇ। ਸਫਾਈ ਹੋਈ ਆ, ਮਾਲ ਨੇ ਸਕੂਨ ਨਾਲ ਖੜੋ ਕੇ ਇਨਸ਼ਾਅੱਲਾ ਪੱਠੇ ਖਾ ਲੈਣੇ ਤੇ ਉਨੀ ਦੇਰ ਆਪਾਂ ਨਵੇੜਨਾ। ਤੇਲ ਲੈ ਆਂਦਾ ਵਾ ਬਸ ਹੁਣ, ਤੇ ਹੁਣ ਨਾ ਕਿਰਾਇਆ ਲਿਆਉਣਾ ਵਾ। ਟਾਪ ਲਾਈਨ ਉਧਰ ਪਈ ਉਹ ਫੜ ਕੇ ਲਿਆਉਣੀ ਹੈ। ਲੋ ਜੀ ਟਰੈਕਟਰ ਹੋ ਗਿਆ ਸਟਾਰਟ ਤੇ ਅਸੀਂ ਚੱਲੇ ਆ ਕਿਰਾਇਆ ਪਾਉਣ। ਇਹਦੇ ਨਾਲ ਜਾਣਾ ਵਾ, ਮੋਟਰਸਾਈਕਲ ਤੇ ਨਹੀਂ ਆਉਣਾ ਇਹਦੇ। ਫਿਰ ਚੱਲ ਓਕੇ ਆ ਜਾ, ਬਹਿ ਜਾ। ਲੋ ਜੀ ਕਿਰਾਇਆ ਚੱਲੇ ਲੈਣ ਆਪਣੇ ਟਰੈਕਟਰ ਤੇ ਹੀ। ਦੂਜਾ ਟਰੈਕਟਰ ਮਾਰਦਾ ਪਿਆ ਰੂਟਰ, ਕਹਿੰਦੇ ਵੀ ਥੋੜੀ ਦੇਰ ਤੱਕ ਦੇ ਜਾਂਦੇ ਆ, ਡੇਰੇ ਛੱਡ ਜਾਂਦੇ। ਮੈਂ ਕਿਹਾ ਹੁਣ ਤੇਰ ਕਿਰਾਇਆ ਪਾ ਲਿਆਈਏ, ਨਾਲੇ ਸੜਕ ਖਰਾਬ ਹੋਈ ਆ ਮੀਂਹ ਦੇ ਨਾਲ, ਤੇ ਮੀਂਹ ਦੇ ਨਾਲ ਜਿਹੜੀ ਸੜਕ ਖਰਾਬ ਹੋਈ ਆ ਉਹਨੂੰ ਆਪਾਂ ਕਿਰਾਇਆ ਮਾਰ ਕੇ ਜ਼ਰਾ ਪੱਧਰ ਕਰ ਦਈਏ, ਇਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ। ਲੋ ਜੀ ਪੈ ਗਿਆ ਕਿਰਾਇਆ ਤੇ ਟਰੈਕਟਰ ਆ ਗਿਆ ਵੱਡਾ। ਮੈਂ ਕਿਹਾ ਵੀ ਇਹਨੂੰ ਨਾ ਹੁਣ ਛੇਤੀ ਛੇਤੀ ਨਿਬੇੜ ਦਈਏ, ਤੇ ਪਾਸੇ ਕਰਤੀਆਂ ਗਾਵਾਂ ਅੰਦਰ, ਅੱਗੇ ਲਾਤੀ ਆ ਨਾਲ, ਤੇ ਉਹ ਚੁੱਕਦਾ ਪਰਲੇ ਪਾਸਿਓ। ਲੋ ਜੀ ਕੰਮ ਕਰਤਾ ਚਾਲੂ, ਤੇ ਵਾਹਵਾ ਸਾਰਾ ਗਾਰਾ ਵਾ, ਉੱਤੋਂ ਲੱਗਦਾ ਵੀ ਸੁੱਕ ਗਿਆ, ਪਰ ਥੱਲੋਂ ਕੰਮ ਖਰਾਬ ਹੀ ਆ। ਤੇ ਮਾਲ ਕਰਤਾ ਇੱਧਰ ਅੰਦਰ, ਤੇ ਆ ਨਾਲਾਂ ਜਿਹੜੀਆਂ ਅੱਗੋਂ ਲਾ ਲੀਆਂ ਆਪਾਂ ਬਿਲਕੁਲ। ਆ ਦੋ ਪਾਸੇ ਕਿਰਾਇਆ ਕਾਫੀ ਜ਼ਿਆਦਾ ਵੱਡਾ ਵਾ, ਤੇ ਸਿਰਫ ਇਹਦੇ ਵਿੱਚੋਂ ਹੀ ਲੰਘਦਾ ਪਿਆ ਵਾ। ਮੈਂ ਤਾਂ ਕਿਹਾ ਸੀ ਵੀ ਇੱਕ ਥਾਂ ਕਿਤੇ ਹੋਰ ਹੁੰਦਾ ਨਾ ਥੋੜਾ ਬਹੁਤਾ ਘੱਟ ਵੱਧ, ਕਿ ਜਿਵੇਂ ਆ ਖੰਭਾ ਜਿਹਾ ਨਾ ਹੁੰਦਾ ਆਪਣੇ ਕੋਲੇ, ਆੜਾ ਗਾਡਰ ਜਿਹਾ ਵਾ, ਤੇ ਫਿਰ ਹੋਰ ਜ਼ਿਆਦਾ ਸੌਖਾ ਹੋਣਾ ਸੀ। ਲੇਕਿਨ ਹੁਣ ਇਦਾਂ ਚੱਲਣਾ ਪੈਣਾ, ਥੋੜਾ ਜਿਹਾ ਇhtiyਾਤ ਨਾਲ, ਕਾਹਲੀ ਨਹੀਂ ਕਰਨੀ ਪੈਣੀ। ਸੈਮ ਚਲਾ ਗਿਆ ਟਿਊਸ਼ਨ ਤੇ ਜੱਟੂ ਮੜਾ ਜਿਹਾ ਪਿੰਡ ਗਿਆ, ਮੁੜਦਾ ਵਾ। ਲਓ ਬਈ ਬੜੀ ਲੰਮੀ ਉਮਰ ਹੈ ਦੀ, ਆ ਗਿਆ ਵਾ ਜੱਟੂ ਸਾਹਿਬ, ਮੁੜਿਆ ਆ। ਕੱਚੀ ਸੜਕ ਆ ਆਪਣੀ, ਤੇ ਕੱਚੇ ਹੋਇਆ ਕਿਤੇ ਮੁੜ ਕੇ ਆ ਗਿਆ ਵਾ। ਆ ਜਾ ਭੱਜਿਆ ਮੇਰਾ ਸ਼ੇਰ ਬੱਗਾ ਆ ਗਿਆ ਬਾਈ। ਹੈ ਖੈਰ ਜੌਨ ਅਜੇ ਹੀ ਲੱਗਦਾ, ਅੱਜ ਅਜੇ ਹੀ ਐਨਕ ਲਾ ਕੇ ਤੇ ਅਜੇ ਹੀ ਲੱਗਦਾ। ਮੈਂ ਕਿਹਾ ਉਹ ਸਾਰਾ ਗੰਦ ਵੱਜਾ ਵਾ। ਲੋ ਜੀ ਬਾਹਰ ਕਿਰਾਇਆ ਮਾਰੀ ਜਾਂਦੇ ਅੱਬੂ, ਤੇ ਅਸੀਂ ਕਿਹਾ ਵੀ ਅਸੀਂ ਨਾ ਟਾਈਮ ਜੇ ਪੱਠੇ ਪਾ ਲਈਏ, ਨਾਲ ਦੀ ਨਾਲ ਕੰਮ ਇਹ ਵੀ ਨਿਬੜ ਜਵੇ, ਕਿਉਂਕਿ ਟਾਈਮ ਹੋ ਗਿਆ 3:30 ਦਾ 4 ਦਾ। ਮੈਂ ਕਿਹਾ ਉਨੀ ਦੇਰ ਨਾਲ ਆਪਾਂ ਪੱਠੇ ਪਾ ਲੈਣੇ ਆ ਜਿੰਨੀ ਦੇਰ ਕਿਰਾਇਆ ਮਾਰਨਾ ਵਾ। ਮੁੜ ਕੇ 2-4 ਕਿਰਾਏ ਆਪਾਂ ਲਾਉਣੇ ਪੈ ਲਾ ਲਾਂਗੇ। ਇਹ ਆ ਵੀ ਉਸ ਤੋਂ ਪਹਿਲਾਂ ਮੈਂ ਕਿਹਾ ਪੱਠੇ ਪੈ ਜਾਣ ਛੇਤੀ, ਮਾਲ ਵੇਲਾ ਖਾਵੇ ਪੱਠੇ ਸਕੂਨ ਦੇ ਨਾਲ। ਅੰਦਰ ਹੀ ਪਾ ਦਈਏ ਜੱਟੂ, ਫਿਰ ਬਾਹਰ ਤੇ ਰਹਿਣਗੇ ਪਾਰੇ ਅੰਦਰ ਹੈਨਾ, ਅੰਦਰ ਹੀ ਪਾ ਦੇਣੇ ਇਲਾਕਾ। ਨਹੀਂ ਤੇ ਗੋਇਆ ਤੇ ਚੁੱਕਿਆ ਜਾਊ, ਭਾਜਰ ਭਜਾਈਆ ਪੈ ਜਾਣਾ ਫਿਰ। ਹਾਂ ਲੋ ਜੀ ਮਾਸ਼ਾਅੱਲਾ ਲੈਣ ਸਿਰ ਲੱਗੀਆਂ ਗਾਵਾਂ, ਤੇ ਪੱਠੇ ਲਾਪੀਆਂ ਖਾਣ। ਤੇ ਇੱਧਰ ਵੀ ਮਾਸ਼ਾਅੱਲਾ ਕੰਮ ਜਿਹੜਾ ਚੱਲੀ ਜਾਂਦਾ ਆਪਣਾ। ਲੋ ਜੀ ਤੇ ਟਰੈਕ ਫਿਰੀ ਜਾਂਦਾ, ਉੱਧਰ ਬੱਚੇ ਤੇ ਮੱਝ ਬੰਨੀ ਜਾਂਦੇ ਆ। ਆ ਵਾਵਾ ਸਾਰਾ ਸਾਫ਼ ਕਰ ਲਿਆ। ਸਾਰੀ ਸਫਾਈ ਹੋ ਜਾਂਦੀ ਆ, ਸਾਰਾ ਗੰਦ ਕੱਢ ਲਿਆ, ਆ ਲਈ ਜਾਂਦੇ ਆ। ਲੋ ਜੀ ਇੱਥੋਂ ਅੰਦਰੋਂ ਤੇ ਫਿਰ ਗਿਆ ਕਿਰਾਇਆ ਚੰਗਾ ਸੂਤ ਹੋ ਕੇ, ਇੱਥੋਂ ਰਗੜ ਕੇ ਫੇਰਿਆ, ਤੇ ਇੱਥੇ ਹਲੇ ਵੱਤਰ ਨਹੀਂ ਹੈਗੀ, ਕੰਮ ਬੜਾ ਖਰਾਬ ਹੋ ਗਿਆ ਵਾ।
ਤੇ ਟਰੈਕਟਰ ਦਿੱਤਾ ਮੋੜ ਤੇ ਉਹਨਾਂ ਨੇ ਮਾਰਨਾ ਹਿੱਲੇ ਰੂਟਰ। ਮੈਂ ਕਿਹਾ ਵੀ ਆਪਾਂ ਨਾ 2 ਕਿਰਾਏ ਇੱਥੇ ਲਏ ਆ। ਮੈਂ ਕਿਹਾ ਵੀ ਆਪਾਂ ਆਪਦਾ ਟਰੈਕਟਰ ਪਾ ਕੇ ਨਾ ਤੇ ਕਿਰਾਇਆ ਲਵਾ ਲਿਆ ਉਹ ਪਿਆ। ਤੇ ਮੈਂ ਕਿਹਾ ਵੀ ਇਹ ਨਾ ਹੁਣ ਆਪਾਂ ਇੱਥੇ ਮਾਰਦੇ ਆ ਆਪਦੇ ਟਰੈਕਟਰ ਦੇ ਨਾਲ। ਤੇ ਥੋੜਾ ਜਿਹਾ ਇੱਕ ਵਾਰੀ ਥੋੜਾ ਸੁੱਕ ਪੁਕਾ ਹੋ ਜਾਵੇ ਜਾਂ 1-2 ਦਿਨ ਤੱਕ ਮਾਰ ਲੈਣੇ ਕਿਰਾਇਆ ਤੇ ਆਪਣੇ ਕੋਲ ਹੀ ਪਿਆ ਵਾ। ਵੇ ਹੁਣ ਖੇਡਦੀਆਂ ਹੁਣ ਤਾਂ ਪੂਰੀ ਮੌਜ ਬਣੀ ਆ ਕਿ ਅੱਗੇ ਤੇ ਹਿੱਲਣ ਜੋ ਆਵਾ ਯਾਰ ਸੀ, ਗਾਰਾ ਬੜਾ ਹੀ ਥੱਲੇ, ਤੇ ਹੁਣ ਦੇਂਗੜੇ ਮਾਰਦੀਆਂ ਇਹ। ਲੈ ਖੇਡੋ ਖੇਡੋ ਹੁਣ। ਸੈਮ ਕਿਉਂ ਅੱਬੂ ਜੀ ਮਾਰਨਾ ਲਈਏ ਕਿਰਾਇਆ ਕਿ ਸਵੇਰੇ? ਇੱਧਰ ਕਰੋ ਚੈੱਕ ਕਿੱਡਾ ਸੋਹਣਾ ਲੱਗਦਾ। ਬੂਹੇ ਅੱਗੇ ਬਤਖਾਂ ਖੜੀਆਂ, ਅੰਦਰ ਵੀ ਬਤਖਾਂ ਤੇ ਉਹਦੇ ਉੱਤੇ ਲੱਕੇ ਬੈਠੇ ਆ। ਆਹ ਅੱਗੋਂ ਖਰਗੋਸ਼ ਲੰਘ ਗਿਆ, ਉਹ ਘੋੜੀ ਫਿਰਦੀ ਆ ਮਾਸ਼ਾਅੱਲਾ। ਵੀ ਕਿੰਨਾ ਖੂਬਸੂਰਤ ਮੰਜ਼ਰ ਲੱਗ ਰਿਹਾ ਆ ਬੂਹੇ ਦਾ, ਤੇ ਖਾਸ ਕਰਕੇ ਫਰੇਮ ਬੜਾ ਪਿਆਰਾ ਲੱਗ ਰਿਹਾ ਨਾ। ਬਿਸਮਿਲ੍ਲਾ ਦੀ ਬਰਕਤ। ਚੌਰੀ ਲੱਗਾ ਮਾਸ਼ਾਅੱਲਾ ਪੱਠੇ ਵੱਢਣ ਤੇ ਪਾ ਕੇ ਦਸਤਾਨੇ। ਜੇ ਮੜਾ ਜਿਹਾ ਹੱਥ ਲੱਗ ਜਵੇ ਤੇ ਅੱਧੀ ਪੰਡ ਵੱਢ ਕੇ ਤੇ ਸ਼ੂਟਰ ਝੜ ਦੀ ਝੱਟ ਹੁਣ ਹੱਥ ਲੱਗਾ ਵਾ। ਹੁਣ ਮੈਂ 2 ਵੜਨੀਆਂ ਪੂਰੀ ਹੈ 2 ਪੂਰੀਆਂ 2 ਭਰੀਆਂ ਕਿ ਪੰਡਾਂ? 2 ਢੇਰੀਆਂ ਵੜਨੀਆਂ ਨਿੱਕੀਆਂ ਨਿੱਕੀਆਂ। ਟਾਈਮ ਹੋ ਗਈ ਅਮਾ ਬਸ ਸ਼ੁਰੂ ਹੀ ਉਸ ਟਾਈਮ ਹੋਣਾ ਵਾ ਜਦੋਂ ਵੀ ਦਿਨ ਮੁੱਕਣ ਵਾਲਾ ਹੋਇਆ। ਵੀ ਹੁਣ ਦਿਨ ਮੁੱਕ ਗਿਆ ਤੇ ਹੁਣ ਆਪਾਂ ਵਿਹਲੇ ਹੈ। ਬਸ ਆਹ ਗੱਲ ਆ। ਚਲੋ ਵੀ ਲਓ ਜੀ ਦਾਤਰ ਪਾ ਲਿਆ ਸੀ ਮੋਢੇ ਤੇ ਆ ਗਏ ਇੱਧਰ ਨੂੰ। ਮੈਂ ਇਹਨੂੰ ਪੰਦ ਨੂੰ ਫੜ ਲਿਆ। ਮੈਂ ਗਿਆ ਸੀ ਮਾੜਾ ਪੁੱਲ ਨੂੰ ਤੇ ਮੇਰੇ ਹੱਥ ਲੱਗ ਗਿਆ ਆਮਰੀ। ਇਹ ਆ ਅਲੀ ਦਾ ਛੋਟਾ ਭਰਾ ਹੈ, ਨਿਆਬੀ ਹੀਰਾ। ਇਹ ਵੀ ਕਹਾਣੀ ਆ ਜਿਵੇਂ ਨਾ ਅਲੀ ਕਾਇਨ ਮੂੰਹ ਕਰੀ ਮੜਾ ਜਾ ਐਨ ਉਹਦੇ ਨੂੰ ਆ ਮੜਾ ਜਾ ਆ ਨੂਰ ਵਿਖਾ ਮੜਾ ਚਿਹਰੇ ਤੇ ਕਿੰਨਾ ਝੂਠ ਮਾਰ ਮਾਰ ਕੇ। ਆਏ ਹਾਏ ਹਾਏ ਚੋਰੀ ਯਕੀਨ ਮੰਨ ਜਾ ਕਹਾਣੀ ਸੁਣਾ ਕੇ ਨਾ ਨੂਰ ਇਹਨੇ ਵੀ ਡਾਇਆ ਪਿਆ ਮੂੰਹ ਤੋਂ। ਯਕੀਨ ਮੰਨ ਉੱਥੇ ਬੈਠਾ ਹੀ ਹੁਣ ਸੀਮੇ ਹੁਣਾਂ ਕੋਲੇ, ਉੱਥੇ ਵੀ ਕਹਾਣੀ ਸੁਣਾਉਂਦਾ ਪਿਆ ਸੀ। ਉਹਨਾਂ ਨੂੰ ਬੀਨ ਸੁਣਾਈ ਆ। ਮੈਂ ਕਿਹਾ ਤੂੰ ਮੈਨੂੰ ਆ ਕਹਾਣੀ ਸੁਣਾ ਲੈ ਜਿਹੜੀ ਇਹਨਾਂ ਸੁਣਾਉਂਦਾ, ਨਾਲੇ ਪੱਠੇ ਵੱਢਦੇ ਆ। ਚਲੋ ਜੀ ਬਿਸਮਿਲ੍ਲਾ ਕਰੋ। ਫੜਾ ਇਧਰ ਮੁੰਡੇ ਨੂੰ ਦਾਤਰ ਤੇ ਰੇਤੀ। ਲੋ ਜੀ ਆਮਰੀ ਗੇੜ ਪਾਈ ਆਉਂਦਾ ਪੱਠਿਆਂ ਨੂੰ। ਦੇ ਮਾਰ 4:30 ਹੋ ਗਿਆ ਸ਼ੁਰੂ। ਤੇ ਮੈਂ ਕਿਹਾ ਵੀ ਟਾਈਮੋ ਟਾਈਮ ਨਾਲ ਨਿਬੇੜ ਲਈਏ। ਸਵੇਰੇ ਵੀ ਕੱਲ ਜਿਹੜੇ ਅਸੀਂ ਸ਼ਾਮੀ ਪੱਠੇ ਵੱਢੇ ਸੀ ਉਦੋਂ ਵੀ ਸਾਡੇ ਨਾਲ ਇਦਾਂ ਹੀ ਹੋਈ ਵੀ ਅਸੀਂ ਪੱਠੇ ਪੁੱਠੇ ਵੱਢ ਲੈ ਲੱਦ ਲੈ ਅੱਡੇ 'ਚ ਸਿਰ ਤੇ ਲਿਜਾ ਕੇ, ਲੇਕਿਨ ਸਵੇਰੇ ਤੜਕੇ ਟਾਈਮ ਨਾਲ ਬਿਜਲੀ ਨਾ ਆਈ ਤੇ ਉਹ ਫਿਰ ਲੇਟ ਹੋ ਗਏ। ਤੇ ਅੱਜ ਸਾਰਾ ਦਿਨ ਹੀ ਚੱਲ ਹੀ ਰਹੇ ਆ ਇਦਾਂ ਹੀ। ਟਰੈਕਟਰ ਦਾ ਇੰਤਜ਼ਾਰ ਕਰ ਰਹੇ ਆ, ਕਿਰਾਇਆ ਪਾ ਲਿਆਂਤਾ ਵਾ। ਮਤਲਬ ਉਹ ਨਾ ਕਸ਼ਮਕਸ਼ ਦੇ ਵਿੱਚ ਹੀ ਰਹੇ ਆ। ਤੇ ਬਾਕੀ ਐਂਬਰ ਰਾਣੀ ਦੀ ਰਿਪੋਰਟ ਇਹ ਆ ਜੀ ਕਿ ਐਂਬਰ ਰਾਣੀ ਹਲੇ ਪ੍ਰੋਪਰ ਹੀਟ ਤੇ ਨਹੀਂ ਹੈ, ਮੇਟ ਨਹੀਂ ਕਰਵਾ ਸਕਦੇ ਹਲੇ। ਸੋ 2-4 ਦਿਨ ਕੱਢੀਏ ਤੇ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਮੇਟ ਹੋ ਜਾਏਗੀ। ਉਹ ਵੀ ਉਹਦਾ ਵੀ ਜਿਹੜੀ ਅਪਡੇਟ ਆ ਜਾਏਗੀ। ਚਾਚੇ ਮਿਸਤਰੀ ਨੇ ਮਤਲਬ ਕਿਹਾ ਕਿ ਹੁਣ ਕੰਧ ਵੀ, ਮੈਂ ਕਿਹਾ ਵੀ ਦਿਓ 5-7 ਦਿਨ ਇਨਸ਼ਾਅੱਲਾ ਇਹਦਾ ਵੀ ਆਪਾਂ ਕੰਮ ਸਟਾਰਟ ਕਰਵਾਉਂਦੇ ਆ ਕਿ ਹੁਣ ਅੱਗੇ ਜਿਹੜੀਆਂ ਚੀਜ਼ਾਂ ਹਨ ਉਹ ਸਟਾਰਟ ਹੋ ਜਾਣੀਆਂ। ਬਾਕੀ ਹੁਣ ਮੈਂ ਕੁੱਤਾ ਇੱਕ ਲੱਭਦਾ ਪਿਆ ਵਾਂ, ਜੇ ਕੋਈ ਲੱਭ ਜਵੇ ਰਾਖੀ ਵਾਸਤੇ ਵਧੀਆ ਸ਼ਿਕਾਰ ਸ਼ਕੂਰ ਵਾਸਤੇ, ਕਿਉਂਕਿ ਹੁਣ ਨਾ ਕਣਕਾਂ ਜਾਣੀਆਂ ਵੱਡੀਆਂ, ਗਿੱਦੜ ਛਿੱਦੜ ਜਿਹੜੇ ਆ ਉਹ ਆਏ ਨੇ ਮੱਕੀਆਂ 'ਚ। ਮੱਕੀਆਂ ਹੁਣ ਤਾਂ ਜ਼ਾਹਰੀ ਗੱਲ ਆ ਵੱਡੀਆਂ ਹੁੰਦੀਆਂ ਪਈਆਂ, ਤੇ ਜਿੱਦਾਂ ਮੱਕੀਆਂ ਵੱਡੀਆਂ ਹੋਈਆਂ ਤੇ ਗਿੱਦੜ ਦੁਪਹਿਰ ਨੂੰ ਵੀ ਤੁਹਾਨੂੰ ਪਤਾ ਘਰ ਸੁੱਤੇ ਹੁੰਦੇ ਆ ਤੇ ਬਾਹਰੋਂ ਨਾ ਕੰਮ ਕੋ ਪਾਲ ਜਾਣ। ਤੇ ਮੈਨੂੰ ਸ਼ੱਕ ਪੈਂਦੀ ਆ ਵੀ ਡੇਲੀ ਫਿਰਦੇ ਤੇ ਹੈਗੇ ਆ, ਲੇਕਿਨ ਇਹ ਸ਼ੁਕਰ ਉਹ ਕੋਕੋ ਆਪਣੀ ਮਾੜਾ ਚੰਗਾ ਟਾਉਂ ਕਰ ਲੈਂਦੀ ਆ। ਤੇ ਡਾਲਰ ਸਾਹਿਬ ਹੁਣ ਮੈਂ ਬੰਨ ਦਿੰਦਾ ਉੱਥੇ ਹੁਣ, ਲੇਕਿਨ ਇਹ ਡਾਲਰ ਹੈਗਾ ਵਾ ਇਹ ਐਵੇਂ ਵੀ ਰਾਤ ਨੂੰ ਭਾਵੇਂ ਸੁੱਤੇ ਪੈ ਨੂੰ ਗਿੱਦੜ ਹੀ ਚੱਕ ਜਾਣ, ਇਹ ਵਾਲਾ ਹਿਸਾਬ ਆ ਡਾਲਰ ਦਾ। ਆਹੋ ਸੀਰੀਅਸ ਹੱਸਦਾ ਤੂੰ, ਉਹਦਾ ਹਿਸਾਬ ਹੀ ਐਵੇਂ ਆ। ਉਹ ਸੌਂਦਾ ਹੀ ਏਦਾਂ। ਰਾਤੀ ਮੈਂ 11:30 ਆਇਆ ਨਿਗਾਹ ਮਾਰਨ ਬਾਹਰ ਤੇ ਉਹ ਸੁੱਤਾ ਮੁੱਦਾ ਹੋ ਕੇ। ਮੈਂ ਆ ਕੇ ਉਹਨੂੰ 2-3 ਆਵਾਜ਼ਾਂ ਮਾਰੀਆਂ ਡਾਲਰ ਨੂੰ। ਕੁੱਤੇ ਦਾ ਕੰਮ ਆ ਵੀ ਪੁੱਠਾ ਸੁੱਤਾ ਹੋਵੇ। ਮੈਂ 2-3 ਆਵਾਜ਼ਾਂ ਮਾਰੀਆਂ ਉਹਨੂੰ ਤੇ ਡਾਲਰ ਹੁਣੇ ਉੱਠੇ ਨਹੀਂ। ਮੈਂ ਦਬਕਾ ਮਾਰਿਆ, ਅੱਧੀ ਰਾਤ ਉੱਠ ਮੈਂ ਫਿਰ ਉੱਠ ਕੇ ਬੈਠਾ ਤੇ ਉੱਠ ਕੇ ਵੀ ਐਂ ਬੈਠਾ ਜਿਵੇਂ ਸਾਹਬ ਹੁੰਦੇ ਆ ਵੀ ਮੈਂ ਆਉਣਾ ਵਾ ਤੂੰ ਚੱਲ ਹੈਂ ਤੂੰ ਜਾ ਕੰਮ ਕਰ ਮੈਂ ਆਉਣਾ ਝੱਟ ਤਾਈ ਮੈਨੂੰ ਜ਼ਰਾ ਮੂੰਹ ਹੱਥ ਧੋ ਲਵਾਂ। ਉਹ ਵਾਲਾ ਹਿਸਾਬ ਨਾਲ ਉੱਠਿਆ ਉਹ ਉਸ ਐਟੀਟਿਊਡ ਨਾਲ। ਮੈਂ ਕਿਹਾ ਨਹੀਂ ਯਾਰ ਇਹ ਕੰਮ ਔਖਾ ਹੈ, ਕੁੱਤਾ ਲੱਭਣਾ ਪੈਣਾ ਕੋਈ ਨਾ ਕੋਈ ਰਾਖੀ ਵਾਲਾ ਚੰਗਾ। ਚਲੋ ਡਾਲਰ ਤਾਂ ਹੈਗਾ ਲਾਡਾ ਜਿਹਾ ਸ਼ੁਗਲ ਮੇਲੇ ਵਾਸਤੇ ਤੇ ਲਾੜ ਲੂੜ ਕਰਨ ਨੂੰ ਆ ਬਸ। ਤੇ ਖਾ ਪੀ ਲਿਆ ਤੇ ਐਸ਼ ਕਰ ਲਈ, ਵਿਹਲਾ ਰਹਿ ਲਿਆ, ਮਗਰ ਫਿਰ ਲਿਆ ਉਹ ਐਵੇਂ ਆ। ਠੀਕ ਹੈ ਉਹ ਸੋਹਣਾ ਲੱਗਦਾ ਬਸ ਤਾਂ ਰੱਖਿਆ। ਅਮੀਰ ਮਾਂ ਪਿਓ ਦੀ ਲਾਦ ਆ ਨਾ ਹੈ, ਅਮੀਰ ਮਾਂ ਪਿਓ ਦੀ ਆ। ਹਾਂ ਉਹ ਵਾਲਾ ਹਿਸਾਬ ਆ। ਮੰਮੀ ਡੈਡੀ ਕੁੱਤਾ ਹੈ ਤੇਰੇ ਵਾਲਾ ਹਿਸਾਬ ਹੀ ਆ। ਅਕਲੋਤਾ ਨਾ ਘਰ 'ਚ ਹਾਂ ਹੈ ਆਹੋ ਨਹੀਂ ਅਕਲੋਤਾ ਰਹਿਣ ਦਿੰਦੇ ਤਾਂ ਕੋਕੋ ਆ ਗਈ, ਪਰ ਡਾਲਰ ਦੀ ਵੈਲਿਊ ਨਹੀਂ ਘਟੀ। ਡਾਲਰ ਉਦਾਂ ਦਾ ਉਦਾਂ ਹੀ ਆ ਗਈ। ਬਾਕੀ ਮਾਸ਼ਾਅੱਲਾ ਉਹ ਚੈੱਕ ਕਰ ਹੁਣ ਟਰੈਕਟਰ ਆਇਆ ਤੇ ਡਾਲਰ ਮਗਰ ਆ, ਜਿਵੇਂ ਪੱਠੇ ਨੇ ਆਪ ਲਦਾਉਣੇ ਆ ਕੇ ਇਸ ਹਿਸਾਬ ਨਾਲ ਆਇਆ। ਨਾਲ ਆ ਰਿਹਾ ਪ੍ਰੋਪਰ, ਇਹ ਜਿਵੇਂ ਇੱਕ ਬੰਦੇ ਦੀ ਘਾਟ ਮਹਿਸੂਸ ਨਹੀਂ ਹੋਣ ਦੇ ਰਿਹਾ, ਇਸ ਤਰ੍ਹਾਂ ਆ ਰਿਹਾ ਇਹ। ਹਾਂ ਉਹ ਤੈਨੂੰ ਦੱਸ ਰਿਹਾ ਕਿ ਐ ਮੋੜਨਾ ਵਾ। ਚੱਲ ਚਲੋ ਜੀ ਚਲੋ
ਠੀਕ ਹੈ ਸਟਾਰਟ ਹੋ ਗਿਆ ਧੱਕੇ ਤੋਂ ਬਿਨਾਂ ਹੀ ਹੋਇਆ ਨਾ ਬਸ ਠੀਕ ਆ ਬੰਦ ਕਰ ਲੈ ਫਿਰ ਝੱਟ ਦੀ ਝੱਟ ਲੋ ਜੀ ਪੱਠੇ ਵੀ ਆਪਣੇ ਤਕਰੀਬਨ ਹੁਣ ਬਸ ਇੱਕ ਵਾਰੀ ਆ ਉੱਪਰ ਲੱਪ ਲਾ ਦੇਵੇ ਤੇ ਉਸ ਤੋਂ ਬਾਅਦ ਸਿੱਟਦੇ ਆ ਲਾਦੇ ਆ ਉੱਤੇ ਦਿਨ ਵੀ ਗਿਆ ਸ਼ਿਪ ਤੇ ਵਲੌਗ ਵੀ ਆਪਾਂ ਕਰਦੇ ਆ ਐਂਡ ਧਿਆਨ ਰੱਖਣਾ ਖਿਆਲ ਰੱਖਣਾ ਵਾ ਤੇ ਸਵੇਰੇ ਲਾ ਰੱਖੇ ਖੈਰ ਆਮਰੀ ਆਊਗਾ ਤੜਕੇ ਪੱਠੇ ਵੱਢ ਕੇ ਦੇ ਕੇ ਕੁਤਰ ਕੇ ਪਾ ਕੇ ਬਾਕੀ ਕੰਮ ਕਰਨ ਨਿਬੇੜ ਕੇ ਜਾਊਗਾ ਇਦਾਂ ਹੀ ਆ ਕਿ ਨਹੀਂ ਝੂਠ ਮਾਰਨ ਦਿਆ ਵਾ ਕੀ ਕਰਨਾ ਦੱਸ ਦੇ ਮੜਾ ਜਾ ਵੱਡਾ ਝੂਠ ਨਹੀਂ ਅੱਛਾ ਗੱਲ ਤਾਂ ਸੁਣ ਕਰਨਾ ਕੀ ਹੈ ਦੱਸ ਕੀ ਕਰੇਗਾ ਕਿੰਨੇ ਵਜੇ ਆਏਗਾ ਮੈਂ ਤਕਰੀਬਨ 7 ਵਜੇ ਤੇਰੇ ਕੋਲ ਹੋਊਂਗਾ ਜ਼ਿਆਦਾ ਲੇਟ ਅੱਛਾ ਚੱਲ 7 ਵਜੇ ਅੱਗੇ ਬੋਲ ਤੇ 8:30 ਵਜੇ ਮੈਂ ਵਾਪਸੀ ਜਾਣਾ ਅੱਛਾ ਇਹ ਵੀ ਨਾਲ ਆ ਕਿਉਂ ਜਾਣਾ ਆਪਾਂ ਬੂਰੇ ਅੱਛਾ ਸਰਿਓਂ ਕੱਢਣ ਅੱਛਾ ਸਰੋਂ ਕੱਢਣ ਜਾਣਾ ਸਵੇਰੇ ਪੱਠੇ ਵੱਢ ਕੇ ਲੱਦ ਕੇ ਰੇੜਾ ਖੜਾ ਕਰ ਦੇਣਾ ਅੱਛਾ ਕੁਤਰਨਾ ਮੈਂ ਹੀ ਆ ਹਾਂ ਚਲੋ ਠੀਕ ਹੈ ਕੋਈ ਰੌਲਾ ਨਹੀਂ ਆ ਤਾਂ ਹੁਣ ਤੂੰ ਆ ਤਾਂ ਕਤਰਾ ਦੂੰਗਾ ਨਾ ਹਾਂ ਤੇ ਤਾਂ ਆਪਾਂ ਹੁਣ ਵੱਢ ਲੈਣੇ ਸਵੇਰੇ ਕੁਤਰੇ ਜਾਣੇ ਨਹੀਂ ਏਦਾਂ ਨਹੀਂ ਨਾ ਹੋਣਾ ਸਵੇਰੇ ਪੱਠੇ ਵੱਢਣੇ ਆ ਨਾ ਹੋਰ ਅੱਛਾ ਹਾਂ ਸਵੇਰੇ ਪੂਰੇ ਹੁਣੇ ਹੈ ਨਹੀਂ ਉਹ ਪੱਠੇ ਸਵੇਰੇ ਉਧਰੋਂ ਲੈ ਕੇ ਆਉਣੇ ਯਾਰ ਅੱਛਾ ਫਖਰ ਹਾਂ ਫਖਰ ਵੱਲੋਂ ਪੱਠੇ ਲੈ ਕੇ ਆਉਣੇ ਆ ਉਹਦੇ ਪੱਠੇ ਵਾਵਾ ਸਾਰੇ ਆ ਤੇ ਉਹ ਕਹਿੰਦਾ ਯਾਰ ਮੇਰੇ ਕੋਲ ਪੱਠਿਆਂ ਦੇ ਜਿਹੜੇ 2-3 ਵੱਢ ਲ ਜਾਓ ਤੇ ਉਹਨੇ ਜ਼ਮੀਨ ਵਿਹਲੀ ਕਰਨੀ ਮੈਂ ਕਿਹਾ ਚਲੋ ਠੀਕ ਹੈ ਸਵੇਰੇ ਵੱਢ ਲਿਆਉਂਦੇ ਆ ਦਾਤਰ ਲਾ ਲਾ ਤੇ ਬਾਕੀ ਜੀ ਹੁਣ ਦਿਓ ਇਜਾਜ਼ਤਾਂ ਆਪਾਂ ਮਿਲਦੇ ਆ ਸਵੇਰ ਇੱਕ ਨਵੇਂ ਵਲੌਗ 'ਚ ਇੱਕ ਨਵੀਂ ਰੂਟੀਨ 'ਚ ਇਨਸ਼ਾਅੱਲਾ ਤੇ ਹੋਪਫੁਲੀ ਤੁਹਾਨੂੰ ਵਲੌਗ ਅੱਛਾ ਲੱਗਿਆ ਹੋਣਾ ਜੇ ਵਧੀਆ ਲੱਗਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਕਮੈਂਟ ਆਪਦੇ ਲਾਜ਼ਮੀ ਕਰਿਓ ਤੇ ਹੁਣ ਦਿਓ ਇਜਾਜ਼ਤਾਂ ਮਿਲਦੇ ਆ ਸਵੇਰ ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਰੱਬ ਰੱਖ